खालसा जिंदाबाद, भाई गुरबख्श सिंह 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 खालसा जिंदाबाद। एक देख अंत की निशान रहे, अंत महाराज के निशान रहे, अंत महाराज के। भाई गुरबख्श सिंह खालसा जिंदाबाद, 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 भाई गुरबख्श सिंह खालसा जिंदाबाद। ਸਿੰਘੋ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ, ਸਿੰਘੋ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ, ਸਿੰਘੋ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ, ਸਿੰਘੋ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਯੂਐਨਓ ਦੇ ਸਾਹਮਣੇ ਭਾਈ ਗੁਰਬਖਸ਼ ਸਿੰਘ ਦੀ ਖਾਲਸਾ ਦੀ ਜੋ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ, ਜਿਨ੍ਹਾਂ ਨੂੰ ਜ਼ਬਰਦਸਤੀ ਉੱਥੋਂ ਉਠਾ ਲਿਆ ਗਿਆ, ਸਿੱਖ ਧਰਮ ਦੇ ਉੱਤੇ ਇਹ ਬਹੁਤ ਵੱਡਾ ਇੱਕ ਜੁਰਮ ਕੀਤਾ ਗਿਆ ਹੈ। ਉਹਦੇ ਸੰਬੰਧ ਦੇ ਵਿੱਚ ਅਸੀਂ ਆਪਣੇ ਰੋਸ ਵਜੋਂ ਅਤੇ ਸ਼ਾਂਤੀਮਈ ਇੱਥੇ ਯੂਐਨਓ ਦੇ ਸਾਹਮਣੇ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ ਕਿ ਸਿੱਖਾਂ ਦੇ ਨਾਲ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਅਤਿਆਚਾਰ ਜ਼ੁਲਮ ਹੋ ਰਹੇ ਨੇ, ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਥਾਂ ਰੋਕਣ ਦੀ ਜ਼ਰੂਰਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 10 ਦਸੰਬਰ 2013 ਦੀ ਇਸ ਬਰਫੀਲੀ ਸ਼ਾਮ ਯੂਨਾਈਟਿਡ ਨੇਸ਼ਨਸ ਹੈੱਡਕੁਆਟਰ ਦੇ ਸਾਹਮਣੇ ਦੂਰ ਦੁਰਾਡਿਓਂ ਆਈਆਂ ਸਿੱਖ ਸੰਗਤਾਂ ਇਹ ਸੁਨੇਹਾ ਦੇਣ ਆਈਆਂ ਨੇ ਕਿ 10 ਦਸੰਬਰ 1948 ਨੂੰ ਸੈਨ ਫਰਾਂਸਿਸਕੋ ਦੇ ਵਿੱਚ 50 ਤੋਂ ਜ਼ਿਆਦਾ ਦੇਸ਼ਾਂ ਦੀ ਸੰਸਥਾ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੇ ਇੱਕ ਚਾਰਟਰ ਆਫ ਹਿਊਮਨ ਰਾਈਟਸ ਮਨਜ਼ੂਰ ਕੀਤਾ ਸੀ, ਜਿਸ ਚਾਰਟਰ ਆਫ ਹਿਊਮਨ ਰਾਈਟਸ ਕੁੱਲ ਮਨੁੱਖ ਮਾਤਰ ਦੇ ਲਈ ਮੁੱਢਲੀਆਂ ਆਜ਼ਾਦੀਆਂ ਨੂੰ ਡਿਫਾਈਨ ਕੀਤਾ ਗਿਆ ਸੀ। ਉਹਨਾਂ ਆਜ਼ਾਦੀਆਂ ਦੇ ਵਿੱਚ ਧਾਰਮਿਕ ਆਜ਼ਾਦੀ, ਰਾਜਸੀ ਆਜ਼ਾਦੀ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਨ ਦੀ ਗੱਲ, ਇਹਨਾਂ ਸਭ ਨੂੰ ਮੁੱਢਲੇ ਤੌਰ ਤੇ ਕਬੂਲਿਆ ਗਿਆ ਸੀ। ਸਿੱਖ ਕੌਮ ਲਗਭਗ 66 ਸਾਲ ਬਾਅਦ 1947 ਦੀ ਗੁਲਾਮੀ ਤੋਂ ਅੱਜ ਇਸ ਕਗਾਰ ਤੇ ਆ ਕੇ ਖਲੋਤੀ ਹੈ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਜਿਹੜੇ ਕਿ ਨੌਜਵਾਨ ਸਨ, ਜਦੋਂ ਕਿ ਉਹ ਜੇਲ੍ਹਾਂ ਵਿੱਚ ਗਏ, ਅੱਜ 18 ਸਾਲ ਤੋਂ ਲੈ ਕੇ 25 ਸਾਲ ਤੱਕ ਬੀਤਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾਈ ਨਸੀਬ ਨਹੀਂ ਹੋਈ। 1 ਲੱਖ ਤੋਂ ਜ਼ਿਆਦਾ ਸਿੰਘ ਸਿੰਘਣੀਆਂ ਪਿਛਲੇ 3 ਦਹਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਅਣਪਛਾਤੀਆਂ ਲਾਸ਼ਾਂ, ਝੂਠੇ ਪੁਲਿਸ ਮੁਕਾਬਲੇ ਤੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੇ। ਔਰ ਅੱਜ ਜਿਹੜਾ ਵਿਸ਼ੇਸ਼ ਕਾਰਨ ਸਿੱਖ ਸੰਗਤਾਂ ਦਾ ਸਿਰਫ ਇਸ ਥਾਂ ਤੇ ਹੀ ਨਹੀਂ, ਸੈਨ ਫਰਾਂਸਿਸਕੋ, ਸਰੀ, ਟੋਰਾਂਟੋ, ਬਰਮਿੰਗਮ, ਲੰਡਨ, ਆਸਟ੍ਰੇਲੀਆ, ਯੂਰਪ, ਕੁੱਲ ਦੁਨੀਆ ਭਰ 'ਚ ਹੈ। ਉਹ ਭਾਈ ਗੁਰਬਖਸ਼ ਸਿੰਘ ਜਿਹੜੇ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਿਛਲੇ 14 ਨਵੰਬਰ ਤੋਂ ਇਸ ਗੱਲ ਦੇ ਲਈ ਭੁੱਖ ਹੜਤਾਲ ਤੇ ਬੈਠੇ ਨੇ ਕਿ ਉਹ ਨੌਜਵਾਨ ਜਿਹੜੇ 18 ਸਾਲ ਤੋਂ 25 ਸਾਲ ਤੱਕ ਸਜ਼ਾਵਾਂ ਭੋਗ ਚੁੱਕੇ ਨੇ, ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਏ। ਬਦਕਿਸਮਤੀ ਦੀ ਗੱਲ ਹੈ ਕਿ ਸਾਡੇ ਜਥੇਦਾਰ ਸਾਹਿਬਾਨ ਅਕਾਲ ਤਖਤ ਸਾਹਿਬ
ਸਾਡੀ ਅਕਾਲੀ ਲੀਡਰਸ਼ਿਪ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਨੇ ਸੱਚ ਵੱਲ ਪਿੱਠ ਕੀਤੀ ਹੋਈ ਹੈ ਤੇ ਹਿੰਦੁਸਤਾਨ ਦੀਆਂ ਏਜੰਸੀਆਂ ਦੀ ਗੇਮ ਖੇਡ ਰਹੇ ਨੇ। ਡਾਇਸਪੋਰਾ ਸਿੱਖ 40 ਲੱਖ ਸਿੱਖ ਜਿਹੜਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ ਤੇ ਜਿਸ ਨੇ ਆਪਣੀ ਜ਼ਮੀਰ ਨਹੀਂ ਵੇਚੀ ਹੋਈ, ਉਹ ਅੱਜ ਮਜ਼ਬੂਤੀ ਨਾਲ ਭਾਈ ਗੁਰਬਖਸ਼ ਸਿੰਘ ਦੇ ਰਿਜ਼ੋਲਵ ਦੇ ਨਾਲ ਖੜੇ ਨੇ। ਇਹ ਸਪਸ਼ਟਤਾ ਦੇ ਨਾਲ ਮੈਸੇਜ ਦਿੱਤਾ ਜਾ ਰਿਹਾ ਹੈ ਇਸ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੀ ਧਰਤੀ ਤੋਂ ਕਿ ਜਦੋਂ ਤੱਕ ਸਿੱਖ ਕੌਮ ਮੁਕੰਮਲ ਤੌਰ ਤੇ ਆਜ਼ਾਦ ਨਹੀਂ ਹੋ ਜਾਂਦੀ, ਜਦੋਂ ਤੱਕ ਜੇਲ੍ਹਾਂ ਵਿੱਚ ਬੰਦ ਸਾਡੇ ਸੈਂਕੜਿਆਂ ਵੀਰ ਭੈਣਾਂ ਰਿਹਾ ਨਹੀਂ ਕੀਤੇ ਜਾਂਦੇ, ਜਦੋਂ ਤੱਕ ਸਿੱਖ ਕੌਮ ਅਣਖ ਤੇ ਆਣ ਦੇ ਨਾਲ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਕਾਇਮ ਨਹੀਂ ਕਰ ਲੈਂਦੀ, ਸਿੱਖ ਕੌਮ ਆਰਾਮ ਨਾਲ ਨਹੀਂ ਬੈਠੇਗੀ। ਇਹ ਜੋਸ਼ੋ ਖਰੋਸ਼ ਔਰ ਖ਼ਾਸ ਤੌਰ ਤੇ ਮੈਂ ਸਮਝਦਾ ਵੀ ਜਿਸ ਤਰੀਕੇ ਨਾਲ ਸਾਡੇ ਨੌਜਵਾਨ ਬੱਚੇ ਬੱਚੀਆਂ ਇਸ ਮੁਹਿੰਮ 'ਚ ਸ਼ਾਮਲ ਨੇ, ਉਹ ਮੁਹਿੰਮ ਬੇਸ਼ੱਕ ਪੈਟੀਸ਼ਨ ਕੈਂਪੇਨ ਹੈ, ਉਹ ਮੁਹਿੰਮ ਮੀਡੀਆ ਕੈਂਪੇਨ ਹੈ। ਅੱਜ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੀ ਯੰਗਰ ਜਨਰੇਸ਼ਨ, ਸਾਡੇ ਬੱਚੇ ਬੱਚੀਆਂ ਝੰਡਾ ਬਰਦਾਰ ਨੇ ਕੌਮ ਦੀ ਆਜ਼ਾਦੀ ਦੇ। ਔਰ ਅੱਜ ਇਸ ਨਿਊਯਾਰਕ ਦੀ ਧਰਤੀ ਤੋਂ ਇਹ ਸਪਸ਼ਟ ਸੁਨੇਹਾ, ਖਰਾਬ ਮੌਸਮ ਹੋਣ ਦੇ ਬਾਵਜੂਦ ਜਿਵੇਂ ਸਿੱਖ ਸੰਗਤਾਂ ਆਈਆਂ ਨੇ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕੌਮ ਆਪਣੀ ਆਜ਼ਾਦੀ ਦੇ ਨਿਸ਼ਾਨੇ ਪ੍ਰਤੀ ਦ੍ਰਿੜ ਹੈ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਅਵਤਾਰ ਸਿੰਘ ਪੰਨੂ, ਸਿੱਖਸ ਫਾਰ ਜਸਟਿਸ। ਅੱਜ ਅਸੀਂ UNO ਦੇ ਗਾੜੀ ਉਸ ਮਹਾਨ ਯੋਧੇ ਜਿਸ ਨੇ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਤੈਅ ਕਰਕੇ ਜਿਹੜਾ 1984 ਦੇ ਵਿੱਚ ਤਸ਼ੱਦਦ ਝੱਲਿਆ, ਤੇ ਅੱਜ ਉਸ ਨੇ ਜੋ ਭੁੱਖ ਹੜਤਾਲ ਰੱਖੀ ਸੀ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ, ਪੁਲਿਸ ਦੇ ਦੁਰਿੰਦਿਆਂ ਨੇ 21 ਦਿਨਾਂ ਬਾਅਦ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਉਸ ਵੀਰ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਉਹਨਾਂ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਅੱਜ ਉਹ ਸਾਡਾ ਵੀਰ ਜਿਹੜਾ ਉਹ ਹਸਪੀਟਲ ਦੇ ਵਿੱਚ ਦਾਖਲ ਹੈ। ਵਾਹਿਗੁਰੂ ਗਾੜੀ ਅਰਦਾਸ ਕਰਾਂਗੇ ਕਿ ਜਿਹੜਾ ਉਸ ਵੀਰ ਨੇ ਕਦਮ ਚੁੱਕਿਆ ਹੈ, ਸੱਚਾਈ ਦਾ ਕਦਮ ਹੈ। ਉਸ ਵੀਰ ਨੇ ਇਹ ਗੱਲ ਜ਼ਰੂਰ ਕਹੀ ਕਿ ਜਿਹੜੇ ਮੇਰੇ ਵੀਰ 1984 ਤੋਂ ਲੈ ਕੇ ਅੱਜ ਤੱਕ ਜੇਲ੍ਹਾਂ ਦੇ ਵਿੱਚ ਕੈਦ ਜਿਹੜੀ ਆ ਉਹ ਕੱਟ ਚੁੱਕੇ ਹਨ, ਉਹਨਾਂ ਨੂੰ ਜੋ ਸਜ਼ਾ ਹੋਈ ਸੀ ਉਹ ਕੱਟ ਚੁੱਕੇ ਹਨ, ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ।